अस्सलाम वालेकुम की हाल चाल है मेरे यूट्यूब फैमिली दे। उम्मीद करनी कि मैं तमाम बहन भाई बिल्कुल ठीक ठाक खुश मैं अल्लाह दे फजल ते करम बिल्कुल ठीक ठाक हैं। आप जहाँ भी रहो खुश रहो आबाद रहो हंसते रहो तो मुस्कुराते रहो। हमारी ढेर से दोरा साथ दुआओं में याद ते सब तो पहले जाके हसन डेली लाइफ में लाइक कर लो सब्सक्राइब कर लो शेयर कर लो अच्छे अच्छे कमेंट्स किते करो। ਤੇ ਅੱਜ ਅੱਲਾਹ ਪਾਕ ਦਾ ਸ਼ੁਕਰ ਹੈ ਕਿ ਅਸੀਂ ਘਰ ਜਿਹੜਾ ਨਾ ਕੱਲ ਆ ਗਏ ਸੀ। ਕੱਲ ਸਾਨੂੰ ਛੁੱਟੀ ਜਿਹੜਾ ਨਾ ਸ਼ਾਮ 4 ਵਜੇ ਤੋਂ ਬਾਅਦ ਮਿਲੀ ਸੀ ਕਿ 5:30 ਵਜੇ ਅਸੀਂ ਘਰ ਪਹੁੰਚੇ ਸੀ। ਕੱਲ ਸ਼ਾਮ ਟਾਈਮ ਥੋੜੇ ਜਿਹਾ ਛੋਟਾ ਜਿਹਾ ਇੱਕ ਵਿਰਾਗ ਜਿਹੜਾ ਨਾ ਬਣਾਇਆ ਸੀਗਾ ਉਹ ਵੀ ਐਡਾ ਠੀਕ ਤਰ੍ਹਾਂ ਨਹੀਂ ਬਣਿਆ ਸੀ। ਮੈਂ ਥੋੜਾ ਜਿਹਾ ਮੈਸੇਜ ਦੇਵਣ ਵਾਲੀ ਗੱਲ ਕੀਤੀ ਸੀ ਕਿ ਵੀ ਸਾਰੇ ਮੇਰੇ YouTube ਫੈਮਿਲੀ ਨੂੰ ਪਤਾ ਚੱਲ ਜਾਵੇ ਕਿ ਅੱਲਾਹ ਪਾਕ ਦਾ ਸ਼ੁਕਰ ਹੈ ਕਿ ਸਾਨੂੰ ਛੁੱਟੀ ਮਿਲ ਗਈ ਹੈ। ਆਪਰੇਸ਼ਨ ਜਿਹੜਾ ਨਾ ਇਮਾਨ ਫਾਤਮਾ ਦਾ ਉਹ ਕਾਮਯਾਬ ਹੋ ਗਿਆ ਹੈਗਾ। ਅੱਲਾਹ ਪਾਕ ਦਾ ਲੱਖਾਂ ਤੇ ਕਰੋੜਾਂ ਵਾਰੀ ਸ਼ੁਕਰ ਹੈ। ਤੁਹਾਡਾ ਵੀ ਮੇਰੇ ਭੈਣਾਂ ਭਾਈਆਂ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਰੇ ਮੇਰੇ ਭੈਣਾਂ ਭਾਈਆਂ ਮਿਲ ਕੇ ਮੇਰੀ ਬੱਚੀ ਵਾਸਤੇ ਦੁਆ ਕੀਤੀ। ਸਾਰੇ ਮੇਰੇ ਭੈਣਾਂ ਭਾਈ ਜਦੋਂ ਮਿਲ ਕੇ ਹੱਥ ਉਠਾਏ ਨੇ ਅੱਲਾਹ ਪਾਕ ਕਿਸੇ ਨਾ ਕਿਸੇ ਦੀ ਸੁਣ ਕੇ ਅੱਲਾਹ ਪਾਕ ਮੇਰੀ ਬੱਚੀ ਦਾ ਆਪਰੇਸ਼ਨ ਜਿਹੜਾ ਨਾ ਕਾਮਯਾਬ ਕਰ ਦਿੱਤਾ ਹੈਗਾ। ਤੇ 3 ਦਿਨਾਂ ਬਾਅਦ ਕੱਲ ਅਸੀਂ ਘਰ ਆਏ ਤਾਂ ਇਹ ਲੱਗਦਾ ਸੀ ਜਿਵੇਂ ਕਿ ਸਾਲਾਂ ਬਾਅਦ ਘਰ ਆਵਾਂਗੇ। ਬਾਕੀ ਜਿਹਨਾਂ ਨੇ ਸਵੇਰ ਉੱਠੀ ਆ ਗਈ ਤੇ ਉੱਠ ਕੇ ਜਿਹੜਾ ਨਾ ਪਹਿਲੇ ਕੁਰਾਨ ਪਾਕ ਪੜਿਆ ਗਿਆ। ਸਾਰੇ ਮੇਰੇ ਭੈਣਾਂ ਭਾਈਆਂ ਵਾਸਤੇ ਦੁਆ ਕੀਤੀ। ਆਪਣੇ ਜਿਤਨੇ ਹੀ ਮੁਸਲਮਾਨ ਪਾਕਿस्तान अपने जो भी अपने ते आई हुई मुसीबत उस वास्ते दुआ की कि अल्लाह सोना जो भी मुसीबत है साडे तू टाल कि ਜਿਹੜਾ ਨਾ ਸੈਲਾਬ ਬਹੁਤ ਉੱਚੇ ਦਰਜੇ ਦਾ ਆਇਆ ਹੋਇਆ ਹੈਗਾ। ਲੋਕਾਂ ਨੂੰ ਆਪੋ ਆਦੀ ਜਾਨਾਂ ਦੀ ਪਈ ਹੋਈ ਹੈ। ਬਾਰ-ਬਾਰ ਇਹ ਐਲਾਨ ਕਰ ਰਹੇ ਨੇ ਕਿ ਆਪਣੇ ਆਪਣੇ ਘਰ छोड़ के चले जाओ अपने अपने घर छोड़ के चले जाओ। लेकिन ये है भी कुछ लोग ਜਿਹੜੇ ਚਲੇ ਗਏ ਕੁਝ ਲੋਕ ਹਲੇ ਤੱਕ ਅਸੀਂ ਜਿਹੜੇ ਨਾ ਬੈਠੇ ਆਂਗੇ ਕਿ ਜਿਹੜੇ ਨਾ ਕਿੱਥੇ ਜਾਵੀਏ ਅਗਾਂ ਵੀ ਜਾਈਏ ਤੇ ਕਿੱਥੇ ਜਾਵੀਏ। ਪੂਰੇ ਪਾਕਿਸਤਾਨ ਦੇ ਵਿੱਚ ਇਹੀ ਹਾਲਾਤ ਹੈ। ਹਰ ਪਾਸੇ ਇਹੀ ਹਲਚਲ ਮਚੀ ਹੋਈ ਹੈਗੀ। ਬਾਕੀ ਤੁਸੀਂ ਸਾਰੇ ਮੇਰੇ ਭੈਣਾਂ ਭਾਈ ਦੁਆ ਕਰਨੀ ਕਿ ਅੱਲਾਹ ਪਾਕ ਰਹਿਮਤ ਕਰੇ ਆਪਣੇ ਮੁਲਕ ਤੇ। ਅੱਲਾਹ ਪਾਕ ਜੋ ਵੀ ਸਖਤੀ ਹੈਗੀ ਟਾਲ ਦੇਵੇ। ਤੇ ਮੈਂ ਜਿਹੜਾ ਨਾ ਨਾਸ਼ਤਾ ਬਣਾ ਰਹੀ ਹਾਂ। ਨਾਸ਼ਤੇ ਦੇ ਵਿੱਚ ਹੀ ਬਣਾਈ ਹੈਗੀ ਚਾਹ ਨਾਲ ਮੰਗਾਈਆਂ ਨੇ ਡੱਬਾ ਰੋਟੀਆਂ। ਇਮਾਨ ਫਾਤਮਾ ਨੂੰ ਜਿਹੜਾ ਨਾ ਚਾਹ ਤੇ ਡਬਲ ਰੋਟੀ ਦੇ ਕੇ ਹੁਣ ਜਿਹੜਾ ਨਾ ਦਵਾਈ ਦੇਣੀ ਸੀਗੀ। ਇਸ ਵਾਸਤੇ ਨਾਲ ਜਿਹੜਾ ਨਾ ਆਟਾ ਪਿਆ ਸੀਗਾ ਨਾਲ ਰੋਟੀਆਂ ਜਿਹੜੀਆਂ ਉਹ ਬਣਾ ਲੈਂਦੀ ਦੂਸਰੇ ਬੱਚਿਆਂ ਵਾਸਤੇ। ਤੇ ਫਿਰ ਇਹਦੇ ਵਾਸਤੇ ਜਿਹੜਾ ਨਾ ਨਾਲ ਇਹਨੇ ਕਾਂਡਾ ਵੀ ਉਬਾਲ ਕੇ ਦੇਣਾ ਹੈਗਾ ਉਹ ਵੀ ਕੋਲ ਉਬਾਲ ਲੈਣੀ ਹੈਗੀ। ਤੇ ਨਾਲ ਜਿਹੜਾ ਨਾ ਬੱਕਰੇ ਦਾ ਜਿਹੜਾ ਗੋਸ਼ਤ ਮੰਗਾ ਕੇ ਉਹਦੀ ਜਿਹੜਾ ਨਾ ਖਿਚੜੀ ਬਣਾ ਕੇ ਉਹ ਵੀ ਇਹਨੂੰ ਜਿਹੜਾ ਨਾ ਦੇਣੀ ਹੈ ਕਿ ਦੂਸਰਾ ਸੂਪ ਬਣਾ ਕੇ। ਜੋ ਵੀ ਅੱਜ ਦੀ ਰੂਟੀਨ ਹੋਊਗੀ ਨਾ ਤੁਹਾਡੇ ਨਾਲ ਭੈਣਾਂ ਭਾਈ ਨਾਲ ਪੂਰੀ ਜ਼ਰੂਰ ਸ਼ੇਅਰ ਕਰਾਂਗੇ। ਅੱਜ ਦਾ ਵਿਲਾਗ ਜਿਹੜਾ ਨਾ ਬੜਾ ਜ਼ਬਰਦਸਤ ਬਣਨ ਵਾਲਾ ਹੈਗਾ। ਇਮਾਨ ਫਾਤਮਾ ਦੇ ਜਿਹੜਾ ਨਾ ਦੇਖਭਾਲ ਕਰਕੇ ਉਸ ਤੋਂ ਬਾਅਦ ਤੱਕਾਂਗੀ ਜੇ ਟਾਈਮ ਹੋਇਆ ਤੇ ਤੁਹਾਨੂੰ ਜਿਹੜਾ ਸੈਲਾਬ ਸਾਡੇ ਇਲਾਕੇ 'ਚ ਆਇਆ ਨਾ ਉਹ ਵੀ ਜ਼ਰੂਰ ਤੱਕਾਵਾਂਗੀ। ਥੋੜਾ ਬਹੁਤਾ ਐਵੇਂ ਬਸ 5-10 ਮਿੰਟ ਕੱਢ ਕੇ ਨਾ ਜਿਹੜਾ ਆਇਸ਼ਾ ਫਾਤਮਾ ਤੇ ਪ੍ਰੀਸ਼ਾ ਫਾਤਮਾ ਨੂੰ ਕੋਲ ਬਿਠਾ ਦੇਵਾਂਗੀ ਉਹਦਾ ਖਿਆਲ ਰੱਖਣਗੀਆਂ। ਤੇ ਮੈਂ ਜਾ ਕੇ ਤੁਹਾਨੂੰ ਸੈਲਾਬ ਦਾ ਜੋ ਵੀ ਸੂਰਤ ਹਾਲ ਹੈ ਨਾ ਉਹ ਵੀ ਤੁਹਾਨੂੰ ਤੱਕਾਵਾਂਗੀ ਕਿ ਸਾਡੇ ਇਲਾਕੇ ਦੇ ਵਿੱਚ ਕਿਤਨੀਆਂ ਦਰਿਆ ਨੇ ਤਬਾਹੀਆਂ ਕਰ ਦਿੱਤੀਆਂ ਨੇ। ਕਿੰਨੇ ਘਰ ਲੁੜ ਗਏ ਨੇ ਕਿੰਨੇ ਜਾਨਾਂ ਲੁੜ ਗਏ ਨੇ ਕਿਤਨਾ ਮਾਲ ਜਾਨ ਹਾਂ ਸਭ ਕੁਛ ਜਿਹੜਾ ਨਾ ਬਰਬਾਦ ਹੋ ਗਿਆ ਵਿਚਾਰੇ ਵਸਦੇ ਵਾਦੇ ਘਰ। ਕਿਉਂਕਿ ਇਸੇ ਤਰ੍ਹਾਂ ਕਹਿੰਦੇ ਨੇ ਕਿ ਆਉਣ ਵਾਲੇ ਵਕਤ ਦਾ ਕਿਸੇ ਨੂੰ ਵੀ ਨਹੀਂ ਪਤਾ ਹੈਗਾ। ਇਹ ਹੁਣ ਕਿਸੇ ਨੂੰ ਵੀ ਖਾਬ ਖਿਆਲ 'ਚ ਗੱਲ ਨਹੀਂ ਸੀਗੇ ਕਿ ਸਾਡੇ ਮੁਲਾਕੇ ਸਾਡੇ ਇਲਾਕੇ ਦੇ ਵਿੱਚ ਇਤਨਾ ਵੱਡਾ ਸੈਲਾਬ ਆਵੇਗਾ ਇਤਨਾ ਸਾਡਾ ਨੁਕਸਾਨ ਹੋ ਜਾਵੇਗਾ ਇਤਨੀਆਂ ਪਰੇਸ਼ਾਨੀਆਂ ਬਣਨਗੀਆਂ ਇਸ ਤਰ੍ਹਾਂ ਘਰ ਢਹਿ ਜਾਵਣਗੇ ਅਸੀਂ ਘਰੋਂ ਬੇਘਰ ਹੋ ਜਾਵਾਂਗੇ। ਇਹ ਕਿਸੇ ਨੂੰ ਹੀ ਨਹੀਂ ਪਤਾ ਸੀਗਾ। ਤੇ ਅੱਲਾ ਦੇ ਜਿਹੜੀ ਵੀ ਹੁੰਦੀ ਹੈ ਨਾ ਉਹਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਆਉਣ ਵਾਲਾ ਵਕਤ ਕਿਸ ਤਰ੍ਹਾਂ ਹੁੰਦਾ ਕਿ ਇਨਸਾਨ ਦੇ ਦਿਲ 'ਚ ਕੁਛ ਹੋਰ ਹੁੰਦਾ ਅੱਲਾ ਪਾਕ ਕੁਛ ਹੋਰ ਕਰ ਦਿੰਦਾ ਹੈਗਾ। ਬਾਕੀ ਤੁਸੀਂ ਸਾਰੇ ਮੇਰੇ ਭੈਣਾਂ ਭਾਈਆਂ ਮਿਲ ਕੇ ਦੁਆ ਕਰਨੀ ਕਿ ਅੱਲਾ ਸੋਹਣਾ ਪੂਰੇ ਆਪਣੇ ਜਿਹੜਾ ਇਹ ਹੈ ਪਾਕਿਸਤਾਨ ਉਸ ਤੇ ਰਹਿਮਤ ਕਰੇ ਤੇ ਜੋ ਵੀ ਸਖਤੀ ਮੁਸੀਬਤ ਤੇ ਅੱਲਾ ਸੋਹਣਾ ਟਾਲੇ। ਜਿਸ ਤਰ੍ਹਾਂ ਪਹਿਲੇ ਗਰੀਬ ਵਿਚਾਰੇ ਜਿਨ੍ਹਾਂ ਨੂੰ ਪਹਿਲੇ ਹਿੱਕ ਡੰਗ ਦੀ ਨਹੀਂ ਲੱਭਦੀ ਸੀ ਹਿੱਕ ਡੰਗ ਦੀ ਲੱਭਦੀ ਸੀ ਉਹ ਵਿਚਾਰੇ ਹੁਣ ਇਸ ਸੈਲਾਬ ਦੇ ਵਿੱਚ ਕੀ ਕਰਨਗੇ। ਉਹਨਾਂ ਭੁੱਖਿਆ ਹੀ ਮਰਨਾ ਹੋਰ ਉਹਨਾਂ ਨੇ ਕੀ ਕਰਨਾ। ਜਿਹਨਾਂ ਸੱਜੀ ਦਿਹਾੜੀ ਕਮਾ ਕੇ ਲੈਣੀ ਸੀ ਤੇ ਆਪਣੀ ਰੋਟੀ ਰੋਜ਼ੀ ਚਲਾਉਂਦੇ ਸੀਗੇ ਉਹਨਾਂ ਹੁਣ ਜਿਹੜੇ ਉਹ ਵਿਚਾਰੇ ਪਾਣੀ ਦੇ ਫਸੇ ਉਹਨਾਂ ਕਿਸ ਤਰ੍ਹਾਂ ਕਰਨਾ ਹੈਗਾ ਕੀ ਉਹਨੇ ਕਿਵੇਂ ਗੁਜ਼ਾਰਨਾ ਉਹਨਾਂ ਨੇ ਭੁੱਖਿਆ ਹੀ ਮਰਨਾ ਨਾ। ਅੱਲਾਹ ਪਾਕ ਉਹਨਾਂ ਦਾ ਕੋਈ ਨਾ ਕੋਈ ਵਸੀਲਾ ਬਣਾਵੇ ਅੱਲਾਹ ਸੋਹਣਾ ਉਹਨਾਂ ਤੱਕ ਖਾਣਾ ਪਹੁੰਚਾਵੇ। ਲੇਕਿਨ ਇਹ ਹੈਗੇ ਕਿ ਮੇਰੀ ਬੱਚੀ ਦੀ ਵੀ ਥੋੜੀ ਜਿਹੀ ਤਬੀਅਤ ਜਿੰਨਾ ਬਿਹਤਰ ਹੋਊਗੀ ਨਾ ਤੇ ਇਨਸ਼ਾਅੱਲਾ ਮੈਂ ਇੱਥੇ ਘਰ ਬੈਠੀ ਹੋਈ ਮੇਰਾ ਦਿਲ ਜਿਹੜਾ ਨਾ ਬੜਾ ਤੜਫਦਾ ਰਹਿੰਦਾ ਹੈਗਾ ਕਿ ਜਿਹਨੇ ਬੱਚੇ ਭੁੱਖੇ ਨੇ ਉਹਨਾਂ ਵਾਸਤੇ ਖਾਣਾ ਪਹੁੰਚਾਉਣਾ ਚਾਹੀਦਾ ਹੈਗਾ। ਜਿਹੜੇ ਉੱਥੇ ਵਿਚਾਰੇ ਜਿਹਨਾਂ ਕੋਲ ਪਾਣੀ ਨਹੀਂ ਉਹਨਾਂ ਨੂੰ ਪਾਣੀ ਪਹੁੰਚਾਉਣਾ ਚਾਹੀਦਾ ਹੈਗਾ। ਜਿਹੜੀ ਆਵਾਮ ਹੈ ਨਾ ਉਹਦੀ ਖਿਦਮਤ ਕਰਨੀ ਚਾਹੀਦੀ ਹੈ। ਅੱਲਾਹ ਸੋਹਣੇ ਨੇ ਚਾਹਿਆ ਇਨਸ਼ਾਅੱਲਾ ਅੱਲਾਹ ਪਾਕ ਨੇ ਚਾਹਿਆ ਤੇ ਮੇਰਾ ਇਰਾਦਾ ਇਹ ਹੈਗਾ ਵੀ ਹਸਨ ਦੀ ਖਾਲਾ ਨੂੰ ਬੁਲਾਨੀ ਆ ਬੁਲਾ ਕੇ ਉਹਨੂੰ ਇੱਥੇ ਨਾ ਬੱਚੀ ਦੇ ਕੋਲ ਬਿਠਾ ਕੇ ਉਹਦਾ ਦੇਖਭਾਲ ਕਰੇਗੀ। ਮੈਂ ਵੀ ਜਿਹੜਾ ਨਾ ਬਸ ਵਿੱਚੋਂ ਤਕਰੀਬਨ ਘੰਟਾ ਡੇਢ ਕੱਢ ਕੇ ਗਈ ਕਰਾਂਗੀ ਜਿਤਨੀ ਕੁ ਵੀ ਮੇਰੇ ਕੋਲ ਹੋ ਸਕੀ ਜਿਤਨੇ ਕੁ ਵੀ ਮੇਰੇ ਭੈਣਾਂ ਭਾਈ ਸੈਲਾਬ ਦੇ ਵਿੱਚ ਫਸੇ ਉਹਨਾਂ ਨਾਲ ਸਾਰਿਆਂ ਦੀ ਹੈਲਪ ਜ਼ਰੂਰ ਕਰਾਂਗੇ। ਤੇ ਬਾਕੀ ਜਿਹੜਾ ਚਾਹ ਪੱਕ ਗਈ ਚਾਹ ਇਹਨਾਂ ਨਾਲ ਪਾ ਕੇ ਬੱਚੇ ਨੂੰ ਦੇਣੇ ਹੈਗੇ ਉਸ ਤੋਂ ਬਾਅਦ ਜਿਹੜਾ ਨਾਲ ਪਰੌਠੇ ਬਣਾਵਾਂਗੇ। ਤੇ ਹੁਣ ਜਿਹੜਾ ਨਾਸ਼ਤਾ ਸਾਰਿਆਂ ਨੂੰ ਲੈ ਕੇ ਮੰਦਰ ਆ ਜਾਈਏ ਚਾਹ ਤੇ ਪੱਕੇ ਤੇ ਜਿਹੜਾ ਨਾਸ਼ਤਾ ਕਰ ਲਵਾਂਗੇ
रात जो बाहर है ना बाहर जो फार को लाके रात में पूरी रात बारिश हुई बारिश ऊपर का ना ही रहती थी उन्हें थोड़ी बहुत जरूरत पाया गई थी मैं ठंड रही जगह नाश्ता बच्चे खा लो नाश्ता करा के थोड़े जगह दवाई दे नाश्ता जो करा लिया होंगे मेडिसन दे देंगे तो उसके बाद फिर पट्टी भी जो वो भी बदल देंगे असलामुअलैकुम जी की हाल चाल है फिर साढ़े देखने वाले तमाम बहन भाइयों से असी उम्मीद करने हैं कि साढ़े देखने वाले तमाम बहन भाई बिल्कुल ठीक ठाक होंगे तो अलहमदुलिल्लाह जी मैं भी बिल्कुल ठीक ठाक आ गया। और जिस तरह कि तुहानू पता है पिछले तकरीबन असी 2-3 दिन हॉस्पिटल गुजार के आए आगे क्योंकि मान फातमा का ऑपरेशन करवाया सी और 2-3 दिन लगातार दिन रात मैनू जागना पे है उत्थे रहने की वजह तो। और टेंशन इतनी ज़्यादा सी नींदर भी नहीं आती सी कोई रात दे मतलब कि जो ज़्यादा नींदर आ जानी उदों घंटा 2 घंटे लेट जाना उत्थे बाहर कुर्सियां ते फिर जाग जाना जी कोई दवाई वगैरह लैनी और पर आओ बस बजते रहना सारी रात। और उस तो बाद जी उधरों हो के आया आगे तो कल मैं ना आंदे हलो सो गया सी अम्मी जान ने थोड़ा बहुत कोई व्लॉग बनाया सी तुहाडे ने शेयर किया सीगा। और उस तो बाद फिर रिश्तेदार भी आने शुरू हो गए सी मान फातमा का पता करन ते मतलब कि उस तो बाद इतनी ज़्यादा मसरूफियत हो गई बाद कोई अम्मी जान ने व्लॉग नहीं बनाया मतलब छोटा मोटा जो बनया सी व्लॉग वो तुहाडे ने शेयर करता सी। और मैं कल आंदे हलो सोया सीगा और शाम टाइम जो फुफो नईद और चाची शनाज आई हैं मान फातमा का पता करन उन्होंने आके मैंने जगाया है और उदों मैं जागे आ गया तकरीबन कोई यही अद्धा घंटा जागदा रहा फिर मैं सो गया। नींदर इतनी ज़्यादा आई हुई सी मतलब 2 रातों की नींदर सी कि सौखी तो नहीं ना उतरनी सी। फिर हुण मैं जाके बड़ा मुश्किल ना उठा आ गया पूरे जिसम में दर्दां हो रही नहीं गई लेकिन हाली तक मैंने रेस्ट करनी पैनी लेकिन पहले अपने ये काम नहीं गए नबेड़ने फिर उदों आके रेस्ट भी कर लवांगे। काम की ने जी कल मैं सैकेंड टाइम अगर दाने घरों चक के चक्की सैट जाता ना तो आटा पीस के होना सीगा उन जाके चक लैने सीगे लेकिन कल सैकेंड टाइम मैं आज थकावट इतनी ज़्यादा सी कि मैं दाने नहीं सेटिया चक्की ते हुण दाने चक के चक्की ते सेटे आने नेगे और वो आटा पीस के रखणगे वो भी ले आवांगे। और बाकी मान फातमा नूं खिचड़ी बना के देनी हैगी बकरे का या कट्टे का कोई कोशिश देखने आगे जो मिलता है मतलब कि बेहतर रहेगा बकरे तो होवे नहीं तो फिर कट्टे का कुछ जेना लै खिचड़ी बना के ना मान फातमा जेना देनी हैगी। और चले बाकी अम्मी जान थले मेरा इंतजार ही कर रहे रात में अपने को बारिश बहुत ज़्यादा हुई हैगी खुद तुसीं देख लो मतलब कि मौसम किस तरह का बनया हाली तक कि कल ही इस तरह का ही मौसम सीगा जो असीं आए सी ना उदों ही एवें सी सेम और हुण भी उवें दा उवें ही है बदल काले काले साइडा ते बहुत ज़्यादा नहीं गे और कोई पता नहीं और भी बारिश आ जाए। यह बारिशां साडे इलाके वास्ते बहुत ज़्यादा खतरनाक ने पता किस वजह तो कि जिहड़ा दरिया रावी हैगा वो पहले बहाने बना रहा है उरली साइड ते टुटण दे जो फिर बारिशों का पानी जाना है ना उदों और ज़्यादा मतलब कि साढ़े हले आवन का ना चांस बढ़ जाना क्योंकि दरिया का तकरीबन 100-70% चांस बढ़ गए नेगे कि उरली साइड से टुट सकता है परली साइड तो टुट गया होया साहीवाल वाली साइड से दरिया रावी टुट गया होया है उत्थे नाल सीगा एक आबादी आ जाती है कुछ तो उनका नाम है उस साइड तो परा टुटिया है और उरला जो हिस्सा है उरले हिस्से लिए बस टुटन तैयार है। इधर रावी लिए चक्कर लाने पहले चलने ना शहर जाके दूसरा अपने दाने वगैरह रख आने आगे चक्की ते और उतों जो समान वगैरह लेना वो लै लवेंगे और उस तो बाद फिर जो इधर रावी ले चक्कर लावेंगे क्योंकि साढ़े को रावी इधर लाहौर वाली साइड तो आ रहा है और इतों गुजर के अगे जा रहा है कमाली वाली साइड ते और काफ़ी मतलब कि वड्डा पेड़ से दरिया रावी का तकरीबन कोई 8-10 किलोमीटर बनता है इतना खुला होंदा पेड़ सीगा जिंदे पानी सारा जमा होंदा सी लेकिन उनदे विचों ही हुण पानी जो बाहर निकलन का खतरा बनया खड़ा जिहड़ा पार्क व्यू लाहौर दे पानी गया है ना
ਉਹ ਵੀ ਸਾਰਾ ਨਿਕਲ ਕੇ ਹੁਣ ਇੱਥੇ ਆ ਰਿਹਾ। ਮੈਂ ਸੁਣਿਆ ਪਿੱਛੇ ਹੁਣ ਲਾਹੌਰ ਵਾਲੀ ਸਾਈਡ ਤੇ ਪਾਣੀ ਜਿਹੜਾ ਖਤਮ ਹੋ ਗਿਆ ਹੋਇਆ ਹੈਗਾ ਰਾਵੀ ਵਿੱਚੋਂ, ਤੇ ਹੁਣ ਉਧਰਲਾ ਵੀ ਸਾਰਾ ਪਾਣੀ ਨਿਕਲ ਕੇ ਇਸ ਏਰੀਏ 'ਚ ਆ ਰਿਹਾ ਹੈਗਾ। ਮਤਲਬ ਕਿ ਉਧਰੋਂ ਤਾਂ ਨਿਕਲਣਾ ਹੀ ਹੈ, ਜਦੋਂ ਪਿੱਛੋਂ ਪਾਣੀ ਖਤਮ ਹੋ ਜਾਣਾ ਹੈਗਾ ਫਿਰ ਉਸ ਸਾਈਡ ਤੋਂ ਪਾਣੀ ਨਿਕਲ ਕੇ ਅੱਗੇ ਹੀ ਆਉਣਾ ਦਰਿਆ ਦੇ ਵਿੱਚ, ਔਰ ਜਾਣਾ ਉਹਨੇ ਅੱਗੇ ਨਹੀਂ ਹੈਗਾ। ਲੇਕਿਨ ਮਤਲਬ ਪਾਣੀ ਦਾ ਪ੍ਰੈਸ਼ਰ ਇਤਨਾ ਜ਼ਿਆਦਾ ਹੈਗਾ ਕਿ ਉੱਤੇ ਨਾ ਬੰਨ ਟੁੱਟ ਕੇ ਤੇ ਅੱਗੇ ਚੜ੍ਹਦਾ ਹੀ ਜਾ ਰਿਹਾ ਪਾਣੀ। ਚੱਲ ਕੇ ਤੁਹਾਨੂੰ ਦਿਖਾਵਾਂਗੇ ਨਾ ਇਹ ਵੀ, ਔਰ ਚੱਲਨੇ ਆਗੇ। अम्मी जान आ जाओ, चलिए हूँ फिर आप। हाँ आयशा ख्याल रखी मान फातिमा का, ठीक है ना? हाँ दवाई वगैरह दे दी, चलो ओके। पट्टी वगैरह चेंज की, चलो आ कर लेना पट्टी चेंज। क्योंकि जेड़ा ना मौसम का कोई पता नहीं, किसी वक्त भी बारिश आ सकती। पूरी रात बारिश पैंदी रही ते हुण थोड़ी जाके मक्खी हो रही है। हाँ बारिश पैंदी दे विच ही सी नाश्ता बनाया, तो कड़ियां जेड़ियां पै रही सी कि मैं नाश्ता ਹੁਣ ਤਕਰੀਬਨ 10:30 ਦਾ ਟਾਈਮ ਹੋ ਗਿਆ ਤਾਂ ਇਸ ਤਰ੍ਹਾਂ ਹੁੰਦਾ ਲੱਗਦਾ ਪਿਆ ਕਿ ਜਿਸ ਤਰ੍ਹਾਂ ਹੁਣ ਸਵੇਰ ਹੋ ਰਹੀ ਹੈ। ਐਸੇ ਤਰ੍ਹਾਂ ਲੱਗ ਰਿਹਾ ਹੈਗਾ। ਔਰ ਬਾਕੀ ਨਾ ਕੱਲ ਜਦੋਂ ਅਸੀਂ ਆਏ ਸੀ ਉਦੋਂ ਦਰਿਆ ਰਾਵੀ 'ਚ ਪਾਣੀ ਆ ਰਿਹਾ ਸੀਗਾ, ਹੋਰ ਹੁਣ ਜਦੋਂ ਮਤਲਬ ਕਿ ਅਸੀਂ ਜਾਣਾ ਹੁਣ ਦੇਖਾਂਗੇ ਕਿੰਨਾ ਪਾਣੀ ਆ ਗਿਆ ਹੋਏਗਾ, ਕੋਈ ਪਤਾ ਨਹੀਂ। ਉਦੋਂ ਤਾਂ ਬੰਨ ਦੇ ਉੱਤੇ ਪਾਣੀ ਚੜ੍ਹ ਰਿਹਾ ਸੀ, ਕਿ ਤਾਂ ਬੰਨ ਤੋਂ ਹੀ ਕਰਾਸ ਹੋ ਗਿਆ। ਅੱਲਾ ਪਾਕ ਕਰਮ ਕਰੇਗਾ ਜੀ, ਬਸ ਦੁਆ ਕਰਿਆ ਜੀ। ਔਰ ਚੱਲਨੇ ਆ ਚੱਲ ਕੇ। ਉਹ ਅਮੀ ਜਾਨ ਦਾਣੇ ਅੰਦਰ ਪਏ ਨੇ, ਉਹ ਪਹਿਲੇ ਰੱਖ ਲਵਾਂ ਮੋਟਰਸਾਈਕਲ ਤੇ ਕਿ ਬਾਹਰ ਕੱਢ ਕੇ ਰੱਖਾਂਗੇ? हैं बाहर काट के रख लवांगा पहले जी। और दाने जो है ना थैले च पा लेने के, और लै चलने आगे चक्की से रख देवांगे उत्थे। और बाकी उतो देखने आगे बकरा होया, बकरे का कुछ लै लें, नहीं फिर मैं कट्टे का लैना। हाँ खिचड़ी बना के देनी है जी, फिर कट्टे का लै लवांगे, देख लें। चलो चलिए हूँ फिर चल के लै आई गोश्त भी, और दाने उधर दे आइए। इहदे पानी पिया है प्लग दे, तो इन्हें साफ ही कोई मैं किया है, शार्ट कर रहा है वो जगह। चलो सैट करके चलने फिर। बारिश इतनी ज़्यादा आई है, थल्ले देखो कितना चिक्कड़ जा मचा पे बेचारे जानवरों के भी। भी अगे रस्ता साडा खराब है इस जगह तो ना, पिंड का इंटरेस्ट ही खराब हुई पई इत्थों सारी। हाँ जी। और इत्थे आके ना उस चक्की ते दाने देते नहीं गए, आटा पीस देंगे नहीं गए, और वापसी ते ना दो हटते हुए असी आटा ही लै जावांगे और गोश्त ही लै जावांगे। कर चलने दरिया की कंडीशन देख आने की सूरत हाल है। इधरों चलिए मजा, इधरों नाल ही इत्थे आ गया होना है, मतलब कि बिल्कुल नेड़े है। हाँ जी। और इत्थे आया कि नाल आबादियां ने कि, और दरिया जेड़ा ना बिल्कुल करीब आ गया। इस साइड तो भी वो सामने नज़र आ रहा है, इस साइड तो भी। और इन्हों ना निकलन दा हुण के गए ने गे। पूरा पिंड सीगा, सारे जेड़े ने एक एक कर करके सारे दरिया ले गए। आबादी वाले बेचारे की करन देंदे पैने के कितों बार-बार ही कहणगे कि वापस आ जाओ, लेकिन कोई इस तरह दे मोड़ हैणगे। औरतां जेह्ड़ियां सुणदियां भी नहीं ने, हुण असर भी कोई ओए ना जेड़ा हिस्सा जेड़ा अम्मी जान है ओ उथों लग के इतन तक कटाओ होना, अचानक विच चले जाना हैगा एवें। ते अल्लाह माफ करे, अल्लाह माफ करे। अल्लाह पाक को जेड़ा इस तरह दा वक्त किसे ते भी ना ले आवे। अल्लाह सोहना इहो जेड़ा ना मुसीबत तो टाले के सारे मुसलमानां नूं जेड़ा दुआ करनी चाहिदी कि अल्लाह पाक के जो भी मुसीबत आई है ना अपने पाकिस्तान ते, अल्लाह पाक के इन्हां दी सारियां दी जेड़ा ना टाले। आमीन आमीन। जेड़े लोकी ने बहुत ज़्यादा परेशान है कि असीं घर बार छोड़ के जावांगे ना, जेड़े अच्छे खासे घर बार नहीं है इस साइड ते, जेड़े दरिया वेखण आंदे ने ना, वो भी चीज़ां जेड़ियां चुक के लै जांदे ने। लेकिन इस आबादी नूं जेड़ा ना इस साइड तो बहुत ज़्यादा जेड़ा ना खतरा हैगा भी, होगा करके आएगा इस साइड तो निकल सकदा है। बाजी जैसे पानी निकलना ना साडे को निकल गए, तो समयान तो निकल गए, तुहानू आदी जान नूं खतरा है। तुसीं समयान उत्ते मुतना, समयान तो बाद विच भी पानी अच्छी वेले खोते ने सारी आबादी इन्हें खाली की इन्हें ते ओ दरिया इधरों इस हिस्से च आ गया। सारी आबादी इन्हें चली जानी, सरकारी मुलाजम ही फिरदे ने, तो बुला रहे सी कहंदे पिछे हटो बस। बहाव तो बहुत तेज हैगा पानी का। ट्रालियां लैके आ गए ने, अपना समान वगैरह कढ़न की सारियां तैयारियां कर रहे हैं। सारी आबादी परेशान हैगी जी। कुछ इहो जिहा रस्ता हैगा जेह्ड़े रस्ते तो गुजर के असीं जे ना रात में जी बारिश आई ना, बारिश की वजह तो रस्ते की कुछ है कंडीशन बनी पई, अगे तो और ज़्यादा खराब हैगा। और मतलब कि इत्थों गुजर के इतनी मुश्किल असीं आए, तकरीबन 1.5-2 किलोमीटर जो है नाल हैगा तोड़ तक रावी का रस्ता एवें ही खराब हैगा। तो इत्थों तकरीबन सानू करीब ही पै जांदा हैगा दरिया। कुछ इस तरह पहले मैं गुजरिया, भाई भी एवें ही आ रहा इत्थों लग जासी लगा लगा।
ਇਹ ਜੀ ਬਹੁਤ ਵੱਡੀ ਆਬਾਦੀ ਔਰ ਇਹਦੇ ਨਾਲ ਹੀ ਅੱਗੇ ਇੱਥੇ ਰਾਵੀ ਹੈਗਾ। ਸਾਰੇ ਆਪਣੇ ਆਪਣੇ ਜਾਨਵਰ ਜਿਹੜਾ ਖੋਲ ਕੇ ਲਿਜਾ ਰਹੇ ਨੇਗੇ ਔਰ ਇਹ ਲੈ ਜਾਵਣਗੇ ਜਿਹੜੇ ਇੱਥੇ ਕਰੀਬੀ ਹਾਈ ਸਕੂਲ ਨੇ ਨਾ, ਉਹਨਾਂ ਸਾਡੇ ਸ਼ਹਿਰ ਵਾਲੇ ਹਾਈ ਸਕੂਲ ਹੈ, ਬਹੁਤ ਜ਼ਿਆਦਾ ਲੋਕ ਇਸੇ ਤਰ੍ਹਾਂ ਉਹਨਾਂ ਮਵੇਸ਼ੀ ਔਰ ਉਹਨਾਂ ਨੂੰ ਜਿਹੜਾ ਉੱਥੇ ਜਗ੍ਹਾ ਦਿੱਤੀ ਹੈਗੀ ਔਰ ਇਸੇ ਤਰ੍ਹਾਂ ਵੀ ਲੈ ਜਾਵਣਗੇ। ਹੁਣ ਹਰ ਕੋਈ ਆਪਣੀ ਇਹਤਿਆਤ ਲਈ ਹੈਗਾ। ਦੇਖੋ ਇਹਨਾਂ ਨੇ 2 ਟਰਾਲੀਆਂ ਲਾਈਆਂ ਹੋਈਆਂ ਨੇ ਕਿ ਕਦੇ ਵੀ ਐਮਰਜੈਂਸੀ ਬਣ ਸਕਦੀ, ਅਸੀਂ ਆਪਣਾ ਸਮਾਨ ਵਿੱਚ ਲੈ ਦਈਏ, ਕਿਸੇ ਨੇ 4 ਪਾਈ ਰੱਖੀ ਹੋਈ ਵਿੱਚ ਹੈਗੀ ਔਰ ਇੱਥੋਂ ਵੀ ਨਿਕਲ ਜਾਈਏ ਅਸੀਂ ਫੌਰਨ ਹੀ। ਬਾਕੀ ਅੱਲਾਹ ਪਾਕ ਕਰਮ ਕਰੇਗਾ, ਇसी ਦੁਆ ਕਰਨੀ। ਆਪਣੇ ਸਾਰੇ ਗਰੀਬ ਭੈਣ ਭਾਈ ਨੇਗੇ ਵਿਚਾਰੇ, ਇਹਨਾਂ ਦੇ ਕੁਛ ਇਹੋ ਜਿਹੇ ਨੇ ਕੋਈ ਜ਼ਿਮੀਦਾਰ ਨੇਗੇ, ਲੇਕਿਨ ਉਹਨਾਂ ਦੀ ਜ਼ਮੀਨਾਂ ਵਿਚਾਰਿਆਂ ਲੁੜ ਗਈਆਂ, ਰਾਵੀ ਦੇ ਵਿੱਚ ਸੀਗੀਆਂ ਔਰ ਉਹ ਵਿਚਾਰੇ ਤੁਹਾਡੇ ਮਤਲਬ ਮਾੜੇ ਨੇਗੇ ਜਿਨ੍ਹਾਂ ਕੋਲ ਤਾਂ ਇੱਕ ਟਾਈਮ ਦੇ ਖਾਣੇ ਦੇ ਵੀ ਨਹੀਂ ਪੈਸੇ ਹੁੰਦੇ ਨੇਗੇ। ਇਹੋ ਜਿਹੇ ਵੀ ਕੁਛ ਮੁਸਤਹਿਕ ਫੈਮਲੀਆਂ ਸੀਗੀਆਂ। ਔਰ ਜੀ ਅੰਮੀ ਜਾਨ ਉਹ ਪਿੱਛੇ ਪੈਦਲ ਚੱਲ ਕੇ ਆ ਰਹੀਆਂ, ਨਾਲ ਹੈ ਦਰਿਆ ਹੈਗਾ, ਨਾਲ ਦੂਰ ਤੱਕ ਐਵੇਂ ਰਸਤਾ ਹੈਗਾ ਔਰ ਇਹ ਕੁਛ ਫੈਮਲੀਆਂ ਆਪਣਾ ਸਮਾਨ ਹੀ ਸ਼ਿਫਟ ਕਰ ਰਹੀਆਂ ਨੇ ਇੱਥੋਂ। ਔਰ ਵਿਚਾਰੇ ਜੇ ਨਾ ਆਪਣੇ ਘਰ ਤੋਂ ਬੇਘਰ ਹੋ ਗਏ ਨੇਗੇ। ਇਸੇ ਤਰ੍ਹਾਂ ਸਾਰੀਆਂ ਫੈਮਲੀਆਂ ਆਪਣਾ ਸਮਾਨ ਜਿਹੜਾ ਨਾ ਫਟਾਫਟ ਕੱਢਣ ਲੱਗੀਆਂ। ਜਿਹੜੇ ਉਸ ਸਾਈਡ 'ਤੇ ਆਪਾਂ ਗਏ ਨਾ ਉਧਰ ਹੀ ਬਿਲਕੁਲ ਨੇੜੇ ਆ ਗਿਆ। ਅੱਧੇ ਆਬਾਦੀ ਪਰਲੀ ਸਾਈਡ ਤੋਂ ਅੱਧੀ ਡੁੱਬੀ ਪਈ ਹੈਗੀ, ਅੱਗੇ ਆਬਾਦੀ ਉਧਰ ਮਤਲਬ ਆਰਮੀ ਖੜੀ ਹੈਗੀ, ਅੱਗੇ ਜਾਵਣ ਹੀ ਨਹੀਂ ਦੇ ਰਹੇ ਨੇਗੇ। ਉਸ ਸਾਈਡ 'ਤੇ ਅੱਗੇ ਪਾਬੰਦੀ ਹੁਣ ਜਾਵਾਂਗੇ ਇੱਥੋਂ ਇੱਧਰ ਅੱਗੇ ਰੋਡ 'ਤੇ ਹੀ ਲੱਗਾਂਗੇ, ਮੇਨ ਰੋਡ 'ਤੇ, ਉੱਥੋਂ ਫਿਰ ਸਿੱਧਾ ਘਰ ਚਲੇ ਜਾਵਾਂਗੇ। ਕੋਸ਼ਿਸ਼ ਕਰਨੇ ਅੱਗੇ ਪਤਾ ਰਸਤਾ ਵੀ ਨਾ ਬੰਦ ਉਹਨਾਂ ਨੇ ਕੀਤਾ ਹੋ, ਜਾ ਕੇ ਦੇਖਣੇ ਆ ਨਾ। ਇਹ ਜੀ ਆਬਾਦੀ ਹੈਗੀ ਵੀ ਉਹ ਰੇੜੀਆਂ ਵਗੈਰਾ ਸਮਾਨ ਜਿਹੜਾ ਸਾਰਾ ਲੈ ਕੇ ਆ ਰਹੇ ਨੇ। ਅੱਧੀ ਆਬਾਦੀ ਇਹਨਾਂ ਜਿਹਨਾਂ ਡੁੱਬ ਗਈ ਹੋਈ ਹੈ ਪਾਣੀ ਦੇ ਅੰਦਰ ਔਰ ਅੱਗੇ ਹੀ ਐਵੇਂ ਇੱਕ ਆਬਾਦੀ ਉਹਨਾਂ ਦੀ ਜੋ ਇਹ ਨੇ ਟਰਾਲੀਆਂ ਤਾਂ ਜ਼ਿਆਦਾਤਰ ਲੋਕਾਂ ਕੋਲ ਇੱਥੇ ਹੈਗੀਆਂ ਨਹੀਂ ਨੇ, ਫਿਰ ਰੇੜੀਆਂ ਵਗੈਰਾ ਜਿਵੇਂ ਸਮਾਨ ਕੱਢਣਾ ਪੈ ਰਿਹਾ ਉਹ ਕੱਢ ਕੇ ਲਿਜਾ ਰਹੇ ਨੇਗੇ ਜੀ। ਇਹ ਪਿੰਡ ਤਾਂ ਦੇਖੋ ਇੱਥਾਂ ਤੱਕ ਪਾਣੀ ਆਇਆ ਪਿਆ, ਨਾਲ ਤੱਕ। ਹੋਏ ਹੋਏ ਸਾਹਮਣੇ ਆ ਸਰਕਾਰੀ ਮੁਲਾਜ਼ਮ ਹੀ ਖੜੇ ਨੇਗੇ ਔਰ ਇੱਥੇ ਸਖਤੀ ਬਹੁਤ ਜ਼ਿਆਦਾ, ਅੱਗੇ ਨਹੀਂ ਜਾਵਣ ਦਿੰਦੇ ਨੇ। ਇਹ ਸਾਰਾ ਪਿੰਡ ਹੀ ਵਿੱਚ ਗਿਆ ਪਿਆ ਹੈਗਾ। ਉੱਥੇ ਵੀ ਬੰਨ ਲਾਏ ਜਾ ਰਹੇ ਨੇ, ਇਹ ਟਰਾਲੀਆਂ ਸਾਰੀਆਂ ਜਿਹੜੀਆਂ ਨਾ ਬੰਨ ਹੀ ਲਾ ਰਹੀਆਂ ਨੇ, ਇੱਧਰ ਲਾਉਂਦੇ ਪਏ ਨੇ ਅੱਗੇ ਨਾ ਆਵੇ ਪਾਣੀ ਕੁਛ ਇਸ ਤਰ੍ਹਾਂ ਕਰ ਰਿਹਾ ਹੈਗਾ। ਦੇਖੋ ਕਟਾਓ ਆਪਣੇ ਆਪ ਕਰਦਾ ਜਾ ਰਿਹਾ ਔਰ ਪਾਣੀ ਤਕਰੀਬਨ ਰੋਡ ਦੇ ਬਰਾਬਰ ਆ ਗਿਆ। ਇੱਥੋਂ ਰੋਡ ਟੁੱਟ ਗਿਆ, ਸਾਡੇ ਇਲਾਕੇ ਨੂੰ ਅੱਗੇ ਬਹੁਤ ਜ਼ਿਆਦਾ ਖਤਰਾ ਹੈ। ਉਹਦੇ ਪਿੱਛੇ ਉਹ ਨਾ ਰੋਡ ਦਾ ਸੀਗਾ ਨਾਕਾ, ਜਿੱਥੇ ਮਤਲਬ ਕਿ ਨਾ ਥੱਲੋਂ ਪਾਣੀ ਗੁਜ਼ਾਰਦੇ ਨੇ, ਪੁਲ ਬਣੀ ਹੋਈ ਸੀ, ਉਹਨਾਂ ਨੇ ਉਂਝ ਤੋੜ ਕੇ ਨਾ ਖੱਡਾ ਮਾਰ ਕੇ ਤੋਂ ਬੰਦ ਕਰ ਰਹੇ ਨੇ, ਉੱਥੇ ਮਿੱਟੀ ਸਿੱਟ ਰਹੇ ਨੇ, ਸਾਰੇ ਇਕੱਠੇ ਹੋਏ ਖੜੇ ਨੇ ਇਲਾਕੇ ਵਾਲੇ। ਔਰ ਇਹ ਕੰਡੀਸ਼ਨ ਹੈਗੀ ਜੀ ਇੱਥੋਂ ਰੋਡ ਦੀ। ਹਾਂਜੀ ਔਰ ਕੰਡੀਸ਼ਨ ਦੇਖੋ ਬਿਲਕੁਲ ਰੋਡ ਜਿਹੜਾ ਨਾਲੋਂ ਖਟੀਨਾ ਸ਼ੁਰੂ ਹੋ ਗਿਆ ਹੈਗਾ। ਇਹਦੇ ਥੱਲੋਂ ਅਚਾਨਕ ਹੀ ਦਰਿਆ ਨੇ ਪੈਣਾ ਹੈਗਾ, ਰੋਡ ਟੁੱਟ ਜਾਣਾ। ਇੱਧਰ ਕਿਤਨੀ ਨੀਵੀਂ ਜਗ੍ਹਾ, ਇੱਧਰ ਕਿਵੇਂ ਸੀ ਆਪ ਦੇਖੋ। ਹਾਂ ਉਹ ਤਕਰੀਬਨ ਇਸ ਨੂੰ ਤਕਰੀਬਨ ਇਤਨਾ ਉੱਚਾ ਆ ਜਾਣਾ, ਉਹਦਾ ਖਤਰਾ ਹੈਗਾ। ਥਾਂ ਤੇ ਨਾਲ ਬੰਨ ਲਾ ਰਹੇ ਨੇ। ਆਪਣੇ ਮੋਟਰਸਾਈਕਲ ਨੂੰ ਕੁਛ ਹੋ ਗਿਆ, ਉੱਥੇ ਕੱਢਿਆ ਨਾ, ਉਸ ਤੋਂ ਬਾਅਦ ਚੱਲਦਾ ਨਹੀਂ ਪਿਆ, ਪਤਾ ਨਹੀਂ ਇਹਨੂੰ ਕੀ ਹੋ ਗਿਆ ਹੈਗਾ। ਇਹ ਹੁਣ ਚੈੱਕ ਕਰਨੇ ਆਗੇ, ਇਹਦੀ ਉਹ ਕੋਇਲ ਜੀ ਫਿਰ ਨਾ ਖਰਾਬ ਹੋ ਗਈ ਹੋਵੇ। ਦੇਖੋ ਕਿੱਕਾ ਮਾਰ ਕੇ ਨਹੀਂ ਚੱਲ ਰਿਹਾ ਹੈਗਾ। जी और इतने आया कि मिस्त्री ने चेक कराया, मोटरसाइकिल फारिग हो गया, फिर उवें खराब हो गया है। चलो चलिए इन्हों लै चलिए। बाकी इतने हंगामी सूरत हाल बन गई, पर पानी और टोटा बन लो, पुलिस ही पुलिस है। देखो कितनी ज़्यादा सख्ती हैगी उस साइड पर। हाँ जी और जड़ियाँ दुकाना वगैरह खड़िया ने बैक साइड से पानी आ गया है और देखो कितनी ज़्यादा सख्ती हैगी। सिविल डिफेंस वाले बहुत ज़्यादा जो इतने फिरते हैं क्योंकि दुकाना गिरन का खतरा है, आवाम को नेड़े नहीं जावन दे। बाकी इत्थे एक फैमिली जा रही थी साडे पिंड दी, उन्हें ना अम्मी जान नूं भेजता है और मैं मोटरसाइकिल जो ना रेड़ के इत्थे साडा शहर है उत्थे ले जा रहे हैं जिन्हों को इन्हूं ठीक करवाया सी। उन्हें काल ते गल कीती, बंदा उधरों आ रहा उन्हों दा, वो नाल इन्हूं टो करके लै जाएगा। हाँ जी और शोरूम वाले भाई आ गए नेगे, ये नाल टो करके लै जाते नेगे। बाकी आ देखो ना कितना ज़्यादा मतलब कि फैमिली अपना समान शिफ्ट कर रही ने, अपने रिश्तेदार वाले करीबी जेडे स्कूल वगैरह नेगे उत्थे। हाँ जी और भाई और टो करके लै आए नेगे और इतने शोरूम से पहुँच आए हैं और इतों ठीक करवाने आएंगे। वैसे भी ना मोटरसाइकिल सेल करके उनको ही अपन नवा ही लीए।
ਮੋਟਰਸਾਈਕਲ ਆਪਣਾ ਸਾਰਾ ਖੁੱਲਿਆ ਪਿਆ ਹੈਗਾ, ਕੋਈ ਪਤਾ ਨਹੀਂ ਚੱਲ ਰਿਹਾ। ਉਹ ਇਸ਼ੂ ਹੋਣਾ ਹੈਗਾ ਜਿਹੜਾ ਪਹਿਲੇ ਸੀਗਾ ਉਸ ਹਿੱਸੇ 'ਚ, ਉਹਨੂੰ ਚੈੱਕ ਕਰ ਦਿੰਦੇ ਨੇ ਬਾਈ ਜੀ। ਹਾਂਜੀ, और मोटरसाइकिल इतों ठीक करवा लिया, बिल्कुल ठीक नहीं होया हैगा, अर्जी काम करवाया है। वैसे खर्चा ने अच्छा खासा आ जाना हैगा। और बेहतर मशवरा जो मैंने शोरूम वाले ने दिता है ना, वो कहते मैंने सेल करके तू कहना कोई मोटरसाइकिल चेंज कर ला, या अच्छी हालत है या चलता ले ला या कोई नवा ले ला, कि ये है ने बार बार। और मेन की चीज़ है कि मेरा इन्हू बेचने देने इस वजह नहीं करता क्योंकि इनकी प्राइस नहीं ठीक लगती, मतलब कि रेट बहुत घट लगते हैं। ऐसे वजह तो फिर दिल नहीं करता है सेल करने। और जो कंडीशन है बड़ी खड़ी है कि दूसरे तीसरे दिन बाद खराब हो जाता है, और मैंने इन्हें सेल करके नवा लेना ही है। लेकिन हाली तक अपने को इतना बजट नहीं है कि आप उत्ते और पैसे पा के नवा लै सकी। जो अपने होया इंशाअल्लाह ताला उदों कर लवांगे। उतन तक करी दलील ही हुई है, क्योंकि अगर बंदा दलील ना हो किसी चीज़ के पिछे, या मतलब कि धक्के ना खावे, तो फिर उस चीज़ की कदर नहीं होती हैगी। इस चीज़ का मैंने शुरू तो पता है, क्योंकि मैं मोटरसाइकिल लवन तो पहले बहुत ज़्यादा धक्के खाते सीगे, और उस तो बाद मैंने इस चीज़ की कदर भी सीगी। हुण इहदे तो धक्के खावांगे और इसनों कुछ बेहतर चीज़ लवान की कोशिश करांगे इंशाअल्लाह ताला, अगर अल्लाह पाक ने चाहा था। नहीं तो इहदे नाल दा ही लै लवांगे, लेकिन एक बारी जितन तक अपना बजट नहीं है उतन तक एक बारी इहनूं यूज़ करने आगे। ਉਹੀ ਹੋ ਗਿਆ ਜਿਹਦਾ ਮੈਨੂੰ ਡਰ ਲੱਗਦਾ ਜਾ ਰਿਹਾ ਸੀਗਾ ਕਿ ਇੱਥੇ ਰਸਤੇ 'ਚ ਹੀ ਨਾ ਬੰਦ ਹੋਇਆ, ਫਿਰ ਮੋਟਰਸਾਈਕਲ ਹੋਵੇ ਹੋ ਗਿਆ, ਨਹੀਂ ਚੱਲ ਰਿਹਾ। ਇਹ ਤਾਂ ਕੋਇਲ ਨੂੰ ਥੱਲੋਂ ਕੋਈ ਇਸ ਨੂੰ ਇਸ਼ੂ ਹੈਗਾ। ਅਗਲੇ ਦਿਨ ਨਵੀਂ ਡਲਵਾਈ, ਹੁਣ ਫਿਰ ਡਲਵਾਉਣੀ ਪੈਣੀ ਨਵੀਂ। ਵੈਸੇ ਨਾ ਜ਼ਲੀਲ ਹੋਣ ਵਾਲੀ ਗੱਲ ਕਰਨੀ ਨਹੀਂ ਸੀ ਮੈਂ ਵੀਡੀਓ, ਜਿਵੇਂ ਕੀਤੀ ਮੋਟਰਸਾਈਕਲ ਥੋੜਾ ਜਿਹਾ ਅੱਗੇ ਆਇਆ, ਬੰਦ ਹੋ ਗਿਆ ਆਪਣੇ ਆਪ। ਔਰ ਉਸ ਤੋਂ ਬਾਅਦ ਉੱਥੋਂ ਫਿਰ ਰਸਤੇ ਤੋਂ ਗੁਜ਼ਰ ਰਿਹਾ ਸੀਗਾ ਇੱਕ ਤੋਂ ਪਿੰਡ ਦਾ ਹੀ ਬਾਈ ਸੀਗਾ, ਉਹਨਾਂ ਅੱਗੇ ਰੋਡ ਤੇ ਘਰ ਹੈਗਾ, ਉਹਦੇ ਨਾਲ ਨਾ ਹੱਥ ਪਕੜ ਕੇ ਆਇਆ ਆ ਗਿਆ ਇੱਥੇ। और एक दिन घर चलने आ गए, बाकी फिर देख लेने आ गए ना की करना है।